ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ ਕਿ YouTube, Facebook, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪ੍ਰਵੀਨ ਤੁਹਾਡਾ। ਮੇਰੇ ਵੱਲ ਵੀ ਸਭ ਦੇਖਣ ਵਾਲੇ ਦਰਸ਼ਕਾਂ ਨੂੰ ਔਰ ਸੁਣਨ ਵਾਲੇ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ਼੍ਰੀ ਅਕਾਲ। ਅੱਜ ਅਮਰੀਕਾ 'ਚ 20 ਅਕਤੂਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 21 ਅਕਤੂਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 48 ਘੰਟਿਆਂ ਦੀਆਂ ਵੱਡੀਆਂ ਖਬਰਾਂ, ਕਿਉਂਕਿ ਇਹ ਖਬਰਾਂ ਅਸੀਂ ਹਫ਼ਤੇ 'ਚ 5 ਦਿਨ ਤੁਹਾਡੇ ਲਈ ਪੇਸ਼ ਕਰਨੇ ਆ, ਮੰਡੇ ਟੂ ਫਰਾਈਡੇ। ਸੋ ਫਰਾਈਡੇ ਤੋਂ ਲੈ ਕੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਦਾ ਨਿਚੋੜ ਹੈ ਜਿਹੜਾ ਉਹ ਅੱਜ ਦੇ ਇਸ ਬੁਲੇਟਿਨ ਦਾ ਹਿੱਸਾ ਹੋਏਗਾ। ਇਹਦੇ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਜਿਹੜੀਆਂ ਅਸੀਂ ਪੇਸ਼ ਕਰਨੇ। ਜੇ ਇਹਨਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਦੀਆਂ ਖਬਰਾਂ ਹਲੇ ਜੰਗਬੰਦੀ ਸਿਰਫ ਇਸ ਸ਼ਰਤ ਤੇ ਹੈ ਕਿ ਅਫਗਾਨਿਸਤਾਨ ਵੱਲੋਂ ਹੁਣ ਕੋਈ ਹਮਲਾ ਨਹੀਂ ਕੀਤਾ ਜਾਏਗਾ। ਇਹ ਆਖਣਾ ਹੈ ਡਿਫੈਂਸ ਮਿਨਿਸਟਰ ਖਾਜਾ ਆਸਫ ਹੋਰਾਂ ਦਾ। ਜੀ ਪਾਕਿਸਤਾਨ ਔਰ ਅਫਗਾਨਿਸਤਾਨ ਵਿਚਕਾਰ ਲੜਾਈ ਰੋਕਣ ਵਾਸਤੇ ਕਤਰ ਦੋਹਾ ਦੇ ਵਿੱਚ ਇੱਕ ਭਰਿਆ ਚੱਲ ਰਹੀ ਸੀ, ਪੰਚਾਇਤ ਚੱਲ ਰਹੀ ਸੀ, ਜਿਹਦਾ ਉਪਰਾਲਾ ਜਿਹੜਾ ਉਹ ਤੁਰਕੀਆ ਨੇ ਔਰ ਕਤਰ ਨੇ ਰਲ ਕੇ ਕੀਤਾ ਸੀਗਾ। ਸੋ ਉੱਥੇ ਬੜੇ ਕਹਿੰਦੇ ਨੇ ਕਿ ਮਾਮਲੇ ਨੇ ਜਿਹੜੇ ਬਣੇ। ਮੀਟਿੰਗ ਹੈ ਜਿਹੜੀ ਉਹ ਪਹਿਲਾਂ ਚੱਲਦੀ ਰਹੀ, ਫਿਰ ਆਲਾ ਜ਼ਿੰਮੇਦਾਰ ਖਾਜਾ ਆਸਫ ਹੋਣਾ ਦੀ ਅਗਵਾਈ ਦੇ ਵਿੱਚ ਉੱਥੇ ਗਏ। ਪਰ ਕਹਿੰਦੇ ਜਦੋਂ ਉਦੋਂ ਮੀਟਿੰਗ ਸ਼ੁਰੂ ਹੋਣ ਲੱਗੀ ਨਾ ਤੇ ਅਫਗਾਨ ਜ਼ਿੰਮੇਦਾਰਾਂ ਨੇ ਕਿਹਾ ਕਿ ਹਮ मांग करता है कि पाकिस्तान फौरन तो जंग बंदी करे वरना हमको दूसरा रास्ता पकड़ना पड़ेगा। ਤੇ ਕਹਿੰਦੇ ਨੇ ਖਾਜਾ ਆਸਫ ਹੁਣੇ ਕੁਰਸੀ ਤੋਂ ਖਲੋਗੇ ਤੇ ਉਹਦੇ ਵੱਲ ਵੇਖ ਕੇ ਕਹਿਣ ਲੱਗੇ ਕਿ ਤੂੰ ਪਹਿਲਾਂ ਦੂਜਾ ਰਾਹ ਵਰਤ ਲੈ, ਜੰਗਬੰਦੀ ਫੇਰ ਹੀ ਕਰਾਂਗੇ। ਉਸ ਤੋਂ ਬਾਅਦ ਕਤਰ ਦੇ ਜਿਹੜੇ ਉੱਥੇ ਜ਼ਿੰਮੇਦਾਰ ਸਨ ਉਹ ਸਾਰੇ ਵਿੱਚ ਪਏ ਤੇ ਇਹ ਇੱਕ ਸੀਨੀਅਰ ਪਾਕਿਸਤਾਨੀ ਪੱਤਰਕਾਰ ਨੇ ਨਹੀਂ ਬਲਕਿ ਦੋ ਸੀਨੀਅਰ ਪਾਕਿਸਤਾਨੀ ਪੱਤਰਕਾਰ ਨੇ, ਰਊਫ ਕਲਾਸਰਾ ਹੋਣੇ ਔਰ ਦੂਸਰੇ ਜ਼ਾਦ ਸਈਦ, ਇਹਨਾਂ ਨੇ ਆਜ਼ਦ ਸਈਦ ਜੀ ਦੇ ਨਾਲ ਨੇ, ਜੰਗ ਗਰੁੱਪ ਦੇ ਨਾਲ। ਇਹਨਾਂ ਦੋਵਾਂ ਨੇ ਇਹ ਗੱਲ ਰਿਪੋਰਟ ਕੀਤੀ ਹੈ ਕਿ ਫਿਰ ਉਹਨਾਂ ਨੇ ਖਾਜਾ ਆਸਫ ਨੂੰ ਠੰਡੀਆਂ ਕਰਕੇ ਬਿਠਾਇਆ। ਫਿਰ ਕਹਿੰਦੇ ਨੇ ਕਿ ਪੂਰੀ ਮੀਟਿੰਗ ਖਾਜਾ ਆਸਫ ਹੁਣੇ ਬੋਲਦੇ ਰਹੇ ਔਰ ਉਹਨਾਂ ਨੇ ਹੂੰ ਹਾਂ ਹੀ ਕੀਤੀ ਹੈ। ਹੁਣ ਤੈ ਇਹ ਹੋਇਆ ਆ ਜਿਹੜੀ ਕਿ ਗੱਲਬਾਤ ਸਾਹਮਣੇ ਆਈ ਹੈ ਇਹ ਦੋਵੇਂ ਮੁਲਕਾਂ ਦੇ ਤੁਰਕੀਆ ਔਰ ਕਤਰ ਦੀ ਪਰਿਆ ਦੇ ਵਿੱਚ। ਉਹ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਨੇ ਆਖਿਆ ਕਿ ਜੰਗਬੰਦੀ ਸਿਰਫ ਇਸ ਸ਼ਰਤ ਤੇ ਆਧਾਰਿਤ ਹੈ ਕਿ ਅਫਗਾਨਿਸਤਾਨ ਵਾਲੇ ਪਾਸਿਓਂ ਪਾਕਿਸਤਾਨ 'ਚ ਕਿਸੇ ਕਿਸਮ ਦਾ ਕੋਈ ਹਮਲਾ ਨਹੀਂ ਹੋਏਗਾ, ਕੋਈ ਖੂਨ ਖਰਾਬੇ ਦੀ ਕਾਰਵਾਈ ਨਹੀਂ ਹੋਏਗੀ ਔਰ ਅਫਗਾਨਿਸਤਾਨ ਆਪ ਇਹਨੂੰ ਰੋਕੇਗਾ। ਤੇ ਜੇ ਅਫਗਾਨਿਸਤਾਨ ਨਹੀਂ ਰੋਕਦਾ ਅਸੀਂ ਅਤਿਗਰਦਾਂ ਦੇ ਉਹਨਾਂ ਟਿਕਾਣਿਆਂ ਨੂੰ ਜ਼ਰੂਰ ਨਿਸ਼ਾਨਾ ਬਣਾਵਾਂਗੇ ਜਿੱਥੋਂ ਪਾਕਿਸਤਾਨ 'ਚ ਇਹ ਹਮਲੇ ਨੇ ਜਿਹੜੇ ਇਹ ਕੀਤੇ ਗਏ ਜਾਂ ਪਾਕਿਸਤਾਨ 'ਚ ਵਾਰਦਾਤਾਂ ਨੇ ਜਿਹੜੀਆਂ ਵਾਪਰੀਆਂ। ਸੋ ਹੁਣ ਇਹ ਗੱਲ ਤੇ ਸਾਫ਼ ਹੋ ਗਈ ਕਿ ਅੰਬੈਸਡਰ ਨੂੰ ਸੱਦ ਕੇ ਇhtਜਾਜੀ ਰੁਕਾ ਦੇਣਾ, ਉਹਨਾਂ ਨੂੰ ਡੋਜ਼ਗੀਅਰ ਦੇਣਾ, ਉਹ ਇhtਜਾਜ ਕਰਨਾ, ਇਹ ਕੰਮ ਮੁੱਕ ਗਏ ਨੇ। ਹੁਣ ਪਾਕਿਸਤਾਨ ਨੇ ਪ੍ਰੈਕਟੀਕਲੀ ਨਿਬੜਨਾ ਸ਼ੁਰੂ ਕਰ ਦਿੱਤਾ। ਉਹਨਾਂ ਆਖਿਆ ਕਿ ਤੁਹਾਡੇ ਵੱਲੋਂ ਪ੍ਰੌਕਸੀ ਵਾਰ ਅਗਰ ਹੋਏਗਾ ਤੇ ਪਾਕਿਸਤਾਨ ਉਹਨੂੰ ਇੱਕ ਪੂਰੇ ਵਾਰ ਦੇ ਤੌਰ ਤੇ ਜਾਂ ਇੱਕ ਜੰਗ ਦੇ ਤੌਰ ਤੇ ਟ੍ਰੀਟ ਕਰੇਗਾ। ਹੁਣ 25 ਅਕਤੂਬਰ ਨੂੰ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਜ਼ਿੰਮੇਦਾਰ ਨੇ ਜਿਹੜੇ ਇਹ ਪ੍ਰਵੀਨ ਇੱਕ ਵਾਰ ਫੇਰ ਇਸਤੰਬੁਲ ਤੁਰਕੀ ਦੇ ਵਿੱਚ ਇਕੱਠੇ ਹੋ ਰਹੇ ਨੇ, ਜਿੱਥੇ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਇਹਨਾਂ ਮੁਲਕਾਂ ਦੀ ਜ਼ਮਾਨਤ ਦੇ ਨਾਲ ਇੱਕ ਸਮਝੌਤਾ ਜਿਹੜਾ ਉਹ ਤੈਅ ਹੋਣ ਡਿਆ। ਹੁਣ ਪਾਕਿਸਤਾਨ ਔਰ ਅਫਗਾਨਿਸਤਾਨ ਦੀ ਆਪਸੀ ਗੱਲਬਾਤ ਨਹੀਂ, ਹੁਣ ਤੀਜੀ ਪਰਿਆ ਜਿਹੜੀ ਉਹ ਦੋਵੇਂ ਮੁਲਕਾਂ ਨੂੰ ਪਾਬੰਦ ਰੱਖੇਗੀ। ਔਰ ਪਾਕਿਸਤਾਨ ਦਾ ਇਹ ਦੋ ਟੋਕ ਕਹਿਣਾ ਕਿ ਜੀ ਮੈਂ ਹਮਲੇ ਨਹੀਂ ਰੋਕਣੇ, ਉਦੋਂ ਰੁਕਣਗੇ ਜਦੋਂ ਉਧਰੋਂ ਹਮਲਾ ਨਹੀਂ ਹੋਏਗਾ। ਜੇ ਅਫਗਾਨਿਸਤਾਨ ਵਾਲੇ ਪਾਸਿਓਂ ਹਮਲਾ ਹੋਇਆ, ਛੇੜਛਾੜ ਹੋਈ ਤੇ ਮੇਰੇ ਵਾਲੇ ਪਾਸਿਓਂ ਇਹ ਬਿਲਕੁਲ ਮੈਂ ਪਾਬੰਦੀ ਔਰ ਕੋਈ ਕੋਲ ਕਰਾਰ ਨਹੀਂ ਦੇ ਰਿਹਾ ਕਿ ਮੈਂ ਖਲੋਣਾ ਹੈ। ਸੋ ਖਾਜਾ ਆਸਫ ਦਾ ਬਿਆਨ ਹੈ ਜਿਹੜਾ ਇਹ ਵੀ ਤਤਾ ਇਹ ਹੋਈ ਜੀ। ਅੱਤਗਰਦੀ ਤੇ ਹਮਲਿਆਂ ਤੋਂ ਬਚਾਅ ਵਾਸਤੇ ਫੈਡਰਲ ਸਰਕਾਰ ਨੇ ਜਿਹੜੀਆਂ ਗੱਡੀਆਂ ਦਿੱਤੀਆਂ ਸਨ KPK ਸਰਕਾਰ ਉਹ ਵਾਪਸ ਕਰਨ ਨੂੰ ਫਿਰਦੀ ਹੈ। ਅਸਲ ਦੇ ਵਿੱਚ ਜੀ ਇਹ ਬੁਲਟ ਪ੍ਰੂਫ ਗੱਡੀਆਂ ਸਨ। ਸਭ ਤੋਂ ਬਹੁਤੀ ਅੱਤਗਰਦੀ ਜਿਹੜੀ ਹੋਈ ਆ ਬਲੋਚਿਸਤਾਨ 'ਚ ਮੱਚੀ ਪਈ ਹੈ। ਟਾਪ ਤੇ ਨੰਬਰ 1 ਹੈ ਜਿਹੜਾ ਉਹ ਖੈਬਰ ਪਖਤੂਨਖਵਾ ਸੂਬਾ ਆ, ਜਿਹੜਾ ਕਿ ਅਫਗਾਨਿਸਤਾਨ ਦੇ ਬਾਰਡਰ ਦੇ ਨਾਲ ਦੂਜੇ ਨੰਬਰ ਤੇ ਬਲੋਚਿਸਤਾਨ ਹੈ, ਜਿੱਥੇ ਵਕਫ ਵੰਡ ਦੀ ਮੰਗ ਕਰਨ ਵਾਲੀਆਂ ਅੱਤਗਰ ਤਨਜ਼ੀਮਾਂ, ਬਲੋਚ ਤਨਜ਼ੀਮਾਂ ਜਿਹੜੀਆਂ ਉਹ ਵੀ ਐਕਟਿਵ ਨੇ। ਫੈਡਰਲ ਸਰਕਾਰ ਨੇ ਸੂਬਾ ਖੈਬਰ ਪਖਤੂਨਖਵਾ ਨੇ ਆਖਿਆ ਕਿ ਜੀ ਸਾਨੂੰ ਸੂਬਾ ਸਰਕਾਰ ਨੂੰ ਇਸ ਅੱਤਗਰਦੀ ਦੇ ਨਾਲ ਨਿਬੜਨ ਲਈ ਫੋਰਸਿਸ ਨੂੰ ਬੁਲਟ ਪ੍ਰੂਫ ਗੱਡੀਆਂ ਦਿੱਤੀਆਂ ਜਾਣਗੀਆਂ ਜਿਹੜੀਆਂ ਧਮਾਕਿਆਂ ਜਾਂ ਗੋਲੀ ਦੇ ਅਸਰ ਤੋਂ ਮਹਿਫੂਜ਼ ਰਹਿਣ। ਸਰਕਾਰ ਵੱਲੋਂ ਗੱਡੀਆਂ ਦਿੱਤੀਆਂ ਗਈਆਂ। ਖੈਬਰ ਪਖਤੂਨਖਵਾ ਸਰਕਾਰ ਦਾ ਇਹ ਕਹਿਣਾ ਕਿ ਇਹ ਗੱਡੀਆਂ ਨਹੀਂ, ਸਾਡੇ ਨਾਲ ਮਜ਼ਾਕ ਕੀਤਾ ਗਿਆ, ਇਹਨਾਂ ਦੀ ਕੁਆਲਿਟੀ ਠੀਕ ਨਹੀਂ, ਸਾਡੀ ਜਿਹੜੀ ਲੋੜ ਸੀਗੀ ਉਹਦੇ ਮੁਤਾਬਿਕ ਸਾਨੂੰ ਇਹਨਾਂ ਨੇ ਸਮਾਨ ਪ੍ਰੋਵਾਈਡ ਹੀ ਨਹੀਂ ਕੀਤਾ, ਇਹ ਗੱਡੀਆਂ ਦੇ ਨਾਂ ਦੇ ਉੱਤੇ ਧੋਖਾ ਹੈ, ਇਹ ਗੱਡੀਆਂ ਵਾਪਸ ਰੱਖ ਲੈਣ। ਉਹਦੇ ਤੇ ਫਿਰ ਹੁਣ ਤਲਾਲ ਚੌਧਰੀ ਹੋਣੇ ਜਿਹੜੇ ਨੇ ਫੈਡਰਲ ਮਿਨਿਸਟਰ, ਉਹਨਾਂ ਨੇ ਆਖਿਆ ਹੈ ਕਿ ਇਹ ਬਿਲਕੁਲ ਇੱਕ ਅਹਿਮ ਕਾਨਾ ਔਰ ਬਿਲਕੁਲ ਨਾ ਸਮਝੀ ਵਾਲਾ ਫੈਸਲਾ ਜਿਹੜਾ ਉਹ ਸੂਬਾ ਖੈਬਰ ਪਖਤੂਨਖਵਾ ਦੀ ਸੂਬਾ ਸਰਕਾਰ ਕੀਤਾ ਹੈ।
ਸੂਬਾ ਸਰਕਾਰ ਦੇ ਜ਼ਰੀਏ ਨੇ ਜਿਹੜੇ ਉਹ ਵੀ ਕਹਿੰਦੇ ਨੇ KPK ਦੇ ਇਹ ਜੇ ਏਡੀਆਂ ਗੱਡੀਆਂ ਚੰਗੀਆਂ ਨੇ ਤੇ ਫਿਰ ਫੈਡਰਲ ਸਰਕਾਰ ਆਪ ਰੱਖ ਕੇ ਇਹਨਾਂ ਨੂੰ ਵਰਤ ਲਵੇ। ਇਹਦੇ ਤੇ ਤਲਾਲ ਚੌਧਰੀ ਹੁਣੇ ਚੁੱਪ ਨੇ। ਇਹ ਤਾਂ ਫਿਰ ਸ਼ੱਕ ਪੈਂਦਾ ਕਿ ਉਹਨਾਂ ਦਾ ਇਤਜਾਜ ਹੈ ਜੀ, ਉਹਨਾਂ ਨੇ ਜਿਹੜੀਆਂ ਗੱਡੀਆਂ ਮੋੜੀਆਂ ਕਿਤੇ ਨਾ ਕਿਤੇ ਕੋਈ ਨਾ ਕੋਈ ਨੁਕਸ ਜਾਂ ਕੋਈ ਨਾ ਕੋਈ ਮਾਮਲਾ ਹੈ। ਪਰ ਫੈਡਰਲ ਸਰਕਾਰ ਦੇ ਤਰਜਮਾਨ ਤਲਾਲ ਚੌਧਰੀ ਹੋਣਾ ਦਾ ਆਖਣਾ ਹੈ ਕਿ ਇਹ ਬਿਲਕੁਲ ਗੱਲ ਇਹਨਾਂ ਨੇ ਗਲਤ ਕੀਤੀ ਹੈ, ਗੱਡੀਆਂ ਬਿਲਕੁਲ ਠੀਕ ਨੇ ਔਰ ਅਸੀਂ ਜਿਹੜਾ ਸਮਾਨ ਦਿੱਤਾ ਹੈ ਬਿਲਕੁਲ ਸਹੂਲਤ ਦਿੱਤਾ ਸੀਗਾ ਔਰ ਇਹ ਵਾਪਸ ਕਰਕੇ ਕੰਮ ਠੀਕ ਨਹੀਂ ਕਰ ਰਹੇ। ਇਹ ਹੁਣ ਮਾਮਲੇ ਹੈ ਨੇ। ਉਧਰੋਂ ਜਿਹੜੇ CM ਨੇ ਸੂਬਾ KPK ਦੇ ਨਵੇਂ, ਉਹਨਾਂ ਕਿਹਾ ਜੀ ਮੈਂ ਇਮਰਾਨ ਖਾਨ ਦੇ ਨਾਲ ਮੁਲਾਕਾਤ ਕਰਨੀ ਹੈ। ਯਾਦ ਰਵੇ ਕਿ ਉਹ ਜਦੋਂ ਪੰਜਾਬ 'ਚ ਵੜ ਗਏ ਉਹਨਾਂ ਦੇ ਉੱਤੇ ਬਹੁਤ ਤਗੜੇ ਅੱਤਗਰਦੀ ਦੇ ਔਰ ਅਫਰਾ ਤਫਰੀ ਖਿਲਾਰਨ ਦੇ ਬਦਅਮਨੀ ਦੇ ਕੇਸ ਨੇ ਦਰਜ ਨੇ। ਉਹ ਪੰਜਾਬ 'ਚ ਆਉਂਦੇ ਨੇ, ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਉਹਨਾਂ ਮੁਕਦਮਿਆਂ 'ਚ ਕਹਿ ਲਵੋ ਕਿ ਉਹ ਅਦਾਲਤ ਪੇਸ਼ ਹੋਣਾ ਪਏਗਾ। ਪਰ ਉਹਨਾਂ ਨੇ ਆਖਿਆ ਕਿ ਮੈਂ ਪੰਜਾਬ ਜਾਵਾਂਗਾ, ਮੈਂ ਰਾਵਲਪਿੰਡੀ ਅਡਿਆਲਾ ਜਾਵਾਂਗਾ, ਉੱਥੇ ਇਮਰਾਨ ਖਾਨ ਨੂੰ ਵੀ ਮਿਲਾਂਗਾ ਔਰ ਉਹਦੇ ਵਾਸਤੇ ਬਕਾਇਦਾ ਅਸੀਂ ਲਿਖਤ-ਪੜ੍ਹ ਸ਼ੁਰੂ ਕਰ ਦਿੱਤੀ ਹੈ। ਤੇ ਜੇ ਕਿਸੇ ਕਿਸਮ ਦਾ ਇਹ ਮੁਲਾਕਾਤ ਹੈ ਜਿਹੜੀ ਉਹਦੇ ਤੇ ਰੋਕ ਲਾਈ ਗਈ ਜਾਂ ਮੈਨੂੰ ਇਮਰਾਨ ਖਾਨ ਦੇ ਨਾਲ ਨਾ ਮਿਲਣ ਦਿੱਤਾ ਗਿਆ ਤੇ ਫਿਰ ਦਮਾ ਮਸਤਲ ਅੰਦਰ ਹੋਏਗੀ, ਫਿਰ ਅਸੀਂ ਵੀ ਸਿਆਸੀ ਤੌਰ ਤੇ ਅਗਲਾ ਐਲਾਨ ਕਰਾਂਗੇ ਜੀ। ਸਾਈਬਰ ਕ੍ਰਾਈਮ ਨੂੰ ਰੋਕਣ ਵਾਲੀ ਪਾਕਿਸਤਾਨ ਦੀ ਫੈਡਰਲ ਏਜੰਸੀ ਜਿਹਦੇ ਆਪਣੇ ਹੀ 6 ਅਫਸਰ ਜਿਹੜੇ ਨੇ ਉਹ ਇੱਕ ਹਫ਼ਤੇ 'ਚ ਚੁੱਕੇ ਗਏ ਨੇ। ਇੱਕ ਦੀ ਘਰਵਾਲੀ ਨੇ ਇਸਲਾਮਾਬਾਦ ਹਾਈ ਕੋਰਟ ਦਾ ਬੂਹਾ ਖੜਕਾਇਆ, ਕੁਝ ਘੰਟੇ ਪਹਿਲੇ ਮਲਿਕ ਸਾਹਿਬ ਉਹਨੂੰ ਵੀ ਚੁੱਕ ਲਿਆ ਗਿਆ। ਇਹ ਹੁਣ ਬੜੇ ਕਹਿ ਲਵੋ ਕਿ ਡਰਾ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਨੇ ਔਰ ਇਹ ਜਿਹੜੇ ਅਫਸਰ ਨੇ ਪ੍ਰਵੀਨ, ਇਹਨਾਂ ਦੀ ਗਿਣਤੀ ਵੱਧ ਕੇ 7 ਹੋ ਗਈ ਹੈ। 7 ਅਫਸਰ ਨੇ ਜਿਹੜੇ ਇਹ NCCIA ਯਾਨੀ ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਉਹਦੇ ਬੰਦੇ ਨੇ। ਇਹ ਫੈਡਰਲ ਸਰਕਾਰ ਦੀ ਏਜੰਸੀ ਹੈ ਜਿਹੜੀ ਸਾਈਬਰ ਕ੍ਰਾਈਮ ਔਰ ਬਾਕੀ ਜੁਰਮ ਜਿਹੜੇ ਹੋਣਦੇ ਨੇ ਨਾ ਉਹਨਾਂ ਦੀ ਰੋਕ ਵਾਸਤੇ ਹੈ। ਲਾਹੌਰ, ਗੁਜਰਾਂਵਾਲਾ ਤੇ ਇਸਲਾਮਾਬਾਦ, ਇਹ 3 ਸ਼ਹਿਰ ਨੇ ਜਿੱਥੋਂ ਇਹ ਅਫਸਰ ਚੁੱਕੇ ਗਏ ਨੇ। ਮੁਲਾਜ਼ਮ ਨਹੀਂ, ਮੈਂ ਲਫ਼ਜ਼ ਵਰਤਣ ਡਿਆ, ਅਫਸਰ ਜਿਨ੍ਹਾਂ ਦੇ ਕੋਲ ਕੇਸ ਲੱਗਦਾ ਹੈ, ਜਿਨ੍ਹਾਂ ਦੇ ਵਿੱਚੋਂ ਆਖਿਆ ਗਿਆ ਆ ਕਿ ਡਾਇਰੈਕਟਰ, ਐਡੀਸ਼ਨਲ ਡਾਇਰੈਕਟਰ ਔਰ ਡਿਪਟੀ ਡਾਇਰੈਕਟਰ, ਇਸ ਤੋਂ ਥੱਲੇ ਦਾ ਤਾਂ ਕੋਈ ਬੰਦਾ ਹੀ ਨਹੀਂ ਨਾ। ਇਹ ਸਾਰੇ ਅਸਿਸਟੈਂਟ ਡਾਇਰੈਕਟਰ, ਇਹ ਜੀ ਪਿਛਲੇ 7 ਦਿਨਾਂ 'ਚ 7 ਅਫਸਰ ਚੁੱਕੇ ਗਏ ਇਹਨਾਂ 3 ਜ਼ਿਲ੍ਹਿਆਂ ਦੇ ਵਿੱਚੋਂ। NCCI ਦੇ ਅਫਸਰ ਜਿਹੜੇ ਗਵਾਚੇ ਨੇ ਉਹਨਾਂ ਦੇ ਵਿੱਚੋਂ ਇਸਲਾਮਾਬਾਦ ਦੇ ਜਿਹੜੇ ਡਿਪਟੀ ਡਾਇਰੈਕਟਰ ਆਪਰੇਸ਼ਨਸ ਮੁਹੰਮਦ ਉਸਮਾਨ ਨੇ, ਉਹਨਾਂ ਨੂੰ 14 ਅਕਤੂਬਰ ਦੀ ਸ਼ਾਮੀ ਇਸਲਾਮਾਬਾਦ ਤੋਂ ਅਗਵਾ ਕੀਤਾ ਗਿਆ। ਉਹਨਾਂ ਜਿੱਥੇ ਰਹਿੰਦੇ ਸੀਗੇ ਉਸ ਪਲਾਜ਼ੇ ਦੇ ਰੈਜ਼ੀਡੈਂਸ਼ੀਅਲ ਪਲਾਜ਼ੇ ਦੇ ਬੇਸਮੈਂਟ 'ਚ ਗੱਡੀ ਖੜੀ ਕੀਤੀ ਉਹਨਾਂ ਨੇ। ਉਸ ਤੋਂ ਬਾਅਦ ਉਹਨਾਂ ਦਾ ਪਤਾ ਨਹੀਂ ਕਿ ਉਹ ਕਿੱਧਰ ਗਏ। ਹੁਣ ਉਹਨਾਂ ਦੀ ਘਰ ਵਾਲੀ ਸੀਗੀ ਜਿਹੜੀ, ਉਹਦੇ ਵੱਲੋਂ ਇਸਲਾਮਾਬਾਦ ਹਾਈ ਕੋਰਟ 'ਚ ਕੇਸ ਕਰ ਦਿੱਤਾ ਗਿਆ ਕਿ ਮੇਰੇ ਘਰ ਵਾਲੇ ਨੂੰ ਕਿਹਨੇ ਚੁੱਕਿਆ ਹੈ। ਹਜੇ ਇਹ ਕੇਸ ਚੱਲਣ ਨਹੀਂ ਰਿਹਾ ਸੀਗਾ ਕਿ ਕੇਸ ਦੀ ਪੇਸ਼ੀ ਤੋਂ ਪਹਿਲਾਂ ਪਤਾ ਲੱਗਾ ਕਿ ਉਸ ਬੀਬੀ ਨੂੰ ਵੀ ਚੁੱਕ ਲਿਆ ਗਿਆ ਹੈ। ਉਸਮਾਨ ਹੈ ਇਸ ਅਫਸਰ ਦਾ ਨਾਂ। ਹੁਣ ਉਹ ਵਕੀਲ ਅਦਾਲਤ ਪੇਸ਼ ਹੋਇਆ ਔਰ ਉਹਨੇ ਇਸਲਾਮਾਬਾਦ ਹਾਈ ਕੋਰਟ ਨੂੰ ਆਖਿਆ ਕਿ ਜੀ ਇਹ ਬੀਬੀ ਹੈ ਜਿਹੜੀ, ਇਹਨੂੰ ਵੀ ਚੁੱਕ ਲਿਆ ਗਿਆ ਹੈ। ਮੈਨੂੰ ਮੇਰੀ ਕਲਾਇੰਟ ਦਾ ਟੈਲੀਫੋਨ ਤੇ ਰਾਬਤਾ ਨਹੀਂ ਹੋ ਰਿਹਾ, ਨਾ ਉਹ ਆਪਣੇ ਘਰ ਮੌਜੂਦ ਆ। ਮੇਰੀ ਜਦੋਂ ਵੀ ਗੱਲ ਹੋਈ ਉਹਨੇ ਆਖਿਆ ਕਿ ਮੇਰੇ ਤੇ ਇਹ ਪ੍ਰੈਸ਼ਰ ਆ ਕਿ ਤੂੰ ਇਸਲਾਮਾਬਾਦ ਹਾਈ ਕੋਰਟ 'ਚ ਕੇਸ ਕਿਉਂ ਕੀਤਾ, ਇਸਲਾਮਾਬਾਦ ਹਾਈ ਕੋਰਟ 'ਚ ਇਹ ਕੇਸ ਚੁੱਕ। ਅੱਛਾ, ਹੁਣ ਇਸ ਬੀਬੀ ਦੇ ਚੁੱਕੇ ਜਾਣ ਤੋਂ ਬਾਅਦ ਜਿਹੜੇ ਕਹਿ ਲਵੋ ਕਿ ਪਾਕਿਸਤਾਨ ਦੇ ਵਿੱਚ ਕ੍ਰਿਮੀਨਲ ਪ੍ਰੋਸੀਡਿੰਗਸ ਦੇ ਮਾਹਿਰ ਨੇ ਕਰਨਲ ਰਿਟਾਇਰਡ ਇਨਾਮੁਰ ਰਹੀਮ, ਜਿਨ੍ਹਾਂ ਨੂੰ ਆ ਵੀ ਏਜੰਸੀਆਂ ਨੇ ਬਹੁਤ ਵਾਰ ਚੁੱਕਿਆ। ਜਿਹੜੇ ਗਵਾਚੇ ਲੋਕ ਨੇ ਉਹਨਾਂ ਦੇ ਕੇਸ ਵੀ ਉਹ ਲੜਦੇ ਸੀਗੇ। ਇਹ ਆਪ ਹੀ ਫੌਜ 'ਚ ਕਰਨਲ ਸਨ ਔਰ ਫੌਜ ਦੇ ਲਾਅ ਦੇ ਮਾਹਿਰ ਜਾਣੇ ਜਾਂਦੇ ਨੇ। ਕਹਿੰਦੇ ਨੇ ਕਿ ਹਾਫਜ਼ ਨੇ ਇਹ ਉਸ ਲਾਅ ਦੇ, ਪਰ ਫੌਜ ਛੱਡ ਕੇ ਇਹ ਬਾਹਰ ਆਏ ਤੇ ਜਿਨ੍ਹਾਂ ਲੋਕਾਂ ਦਾ ਕੋਰਟ ਮਾਰਸ਼ਲ ਜਾਂ ਉਹਨਾਂ ਦੇ ਕੇਸ ਬਣਦੇ ਸੀ, ਫੌਜੀ ਕਾਰਵਾਈਆਂ ਹੁੰਦੀਆਂ ਸੀ, ਇਹ ਫੌਜ ਦੇ ਉਸ ਲਾਅ ਦੇ ਮੁਤਾਬਕ ਫੌਜੀ ਅਦਾਲਤਾਂ ਦੇ ਖਿਲਾਫ ਕੇਸ ਲੜਦੇ ਸਨ। ਠੀਕ ਹੈ, ਉਹਨਾਂ ਸਜ਼ਾ ਇਹਨਾਂ ਨੂੰ ਵੀ ਕਈ ਵਾਰ ਚੁੱਕਿਆ, ਇਹਨਾਂ ਦੇ ਮੁੰਡੇ ਨੂੰ ਵੀ ਅਗਵਾ ਕੀਤਾ, ਇਹਨਾਂ ਨੂੰ ਵੀ ਕੀਤਾ, ਪਰ ਇਹ ਛੁੱਟ ਛਟਾ ਕੇ ਆ ਜਾਂਦੇ ਰਹੇ। ਉਹਨਾਂ ਦਾ ਇਹ ਕਹਿਣਾ ਹੈ ਕਿ ਸਰਕਾਰੀ ਪੱਧਰ ਦੇ ਉੱਤੇ ਅਗਰ ਸਰਕਾਰੀ ਏਜੰਸੀਆਂ ਦੇ ਬੰਦੇ ਇਦਾਂ ਚੁੱਕੇ ਜਾਣ ਦੇ ਨੇ ਤੇ ਇਹ ਅਲਾਰਮਿੰਗ ਕੰਡੀਸ਼ਨ ਹੈ। ਠੀਕ ਹੈ। ਪੰਜਾਬ 'ਚ ਲੋਕਲ ਗਵਰਨਮੈਂਟ ਐਕਟ 2025 ਤੇ ਗਵਰਨਰ ਪੰਜਾਬ ਨੇ ਸਾਈਨ ਕਰ ਦਿੱਤੇ ਨੇ ਤੇ ਫਿਰ ਹੁਣ ਚੋਣਾਂ ਹੋਣ ਜਾ ਰਹੀਆਂ। ਜਿੱਦਾਂ ਤੁਸੀਂ ਅੜ ਕੇ ਕਿਹਾ ਆ, ਸਰਕਾਰ ਨੇ ਪਹਿਲਾਂ ਹੀ ਬੜੀਆਂ ਆੜੀਆਂ ਪਾਈਆਂ ਜੇ ਹੋਣ ਡਈਆਂ ਤੇ ਹੋਣ ਦਵੋ ਜੀ। ਬਿਲਕੁਲ, ਗਵਰਨਰ ਪੰਜਾਬ ਸਰਦਾਰ ਸਲੀਮ ਹੈਦਰ ਖਾਨ, ਜਿਨ੍ਹਾਂ ਦਾ ਆਪਣਾ ਤਾਲੁਕ ਪਾਕਿਸਤਾਨ ਪੀਪਲਸ ਪਾਰਟੀ ਦੇ ਨਾਲ, ਔਰ ਪਾਕਿਸਤਾਨ ਪੀਪਲਸ ਪਾਰਟੀ ਫੈਡਰਲ 'ਚ ਇਤਿਹਾਦੀ ਹੈ ਪੰਜਾਬ ਗਵਰਨਮੈਂਟ ਦੀ ਜਿਹੜੀ ਸਿਆਸੀ ਪਾਰਟੀ ਮੁਸਲਿਮ ਲੀਗ ਨੂਨ, ਇਹਨਾਂ ਦਸਤਖਤ ਕਰ ਦਿੱਤਾ ਹੈ। ਹੁਣ ਇਹ ਗਜ਼ਟ ਨੋਟੀਫਿਕੇਸ਼ਨ ਹੈ ਜਿਹੜਾ ਨਿਕਲ ਗਿਆ, ਜਿਹਦੇ ਤੋਂ ਬਾਅਦ ਆਸ ਬਣ ਗਈ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਹੈ ਜਿਹੜਾ ਉਹ ਹੁਣ ਲਹਿੰਦੇ ਪੰਜਾਬ ਦੇ ਵਿੱਚ ਲੋਕਲ ਗਵਰਨਮੈਂਟ ਚੋਣਾਂ ਜਿਹੜੀਆਂ ਉਹ ਕਰਵਾ ਦੇਗਾ। ਪਰ ਰੌਲਾ ਇਹ ਹੈ ਕਿ ਐਰਕੀ ਇਹਨਾਂ ਚੋਣਾਂ ਦੇ ਵਾਸਤੇ ਜਿਹੜੇ ਬਦਲਾਅ ਕੀਤੇ ਗਏ ਨੇ ਉਹਨਾਂ ਦੇ ਵਿੱਚ ਇਹ ਆਖਿਆ ਗਿਆ ਕਿ ਜਿਹੜਾ ਕੈਂਡੀਡੇਟ ਇਹਨਾਂ ਲੋਕਲ ਗਵਰਨਮੈਂਟ ਚੋਣਾਂ 'ਚ ਹਿੱਸਾ ਲੈਣਾ ਚਾਹੁੰਦਾ ਆ ਉਹ ਆਜ਼ਾਦ ਹਸੀਅਤ ਦੇ ਨਾਲ ਚੋਣਾਂ 'ਚ ਹਿੱਸਾ ਲੈ ਨਹੀਂ ਸਕਦਾ। ਅੱਜ ਤੱਕ ਨਹੀਂ ਹੋਇਆ ਕਿਤੇ ਕਿ ਚੋਣਾਂ 'ਚ ਕੋਈ ਆਜ਼ਾਦ ਮੈਂਬਰ ਹੈ ਜਿਹੜਾ ਉਹ ਹਿੱਸਾ ਨਾ ਲੈ ਸਕੇ। ਨਹੀਂ ਜੀ, ਆਜ਼ਾਦ ਹਸੀਅਤ ਦੇ ਨਾਲ ਕੋਈ ਨਹੀਂ ਆਏਗਾ। ਨੰਬਰ 2, ਪੂਰਾ ਇੱਕ ਪੈਨਲ ਆਏਗਾ ਜਿਹਦਾ ਤਾਲੁਕ ਇੱਕ ਸਿਆਸੀ ਪਾਰਟੀ ਦੇ ਨਾਲ ਹੋਏਗਾ। ਉਸ ਪੈਨਲ ਦੇ ਵਿੱਚ ਨੇ ਜਿਹੜੇ 17 ਬੰਦੇ ਜਾਂ ਜਿੰਨੇ ਵੀ ਉਹ ਹੈ, ਕੌਂਸਲਰ, ਲੇਬਰ ਕੌਂਸਲਰ, ਕਿਸਾਨ ਕੌਂਸਲਰ, ਲੇਡੀ ਕੌਂਸਲਰ, ਯੂਥ ਕੌਂਸਲਰ, ਇਹ ਸਾਰੇ ਨੇ ਜਿਹੜੇ ਇਹ ਜਦੋਂ ਆਉਣਗੇ ਉਹਦੇ 'ਚ ਤੇ ਇਹਨਾਂ ਦਾ ਤਾਲੁਕ ਇੱਕ ਹੀ ਪਾਰਟੀ ਦੇ ਨਾਲ ਹੋਏਗਾ। ਔਰ ਅਗਰ ਇਸ ਪੈਨਲ ਦੇ ਵਿੱਚੋਂ ਇੱਕ ਵੀ ਬੰਦਾ ਮਿਸ ਹੋਇਆ ਤੇ ਅਸੀਂ ਸਾਰਾ ਪੈਨਲ ਰਿਜੈਕਟ ਕਰ ਦਾਂਗੇ। ਠੀਕ ਹੈ।
ਇੱਕ ਤੇ ਇਹ ਆਇਆ। ਇਸ ਤੋਂ ਬਾਅਦ ਫਿਰ ਆਖਿਆ ਗਿਆ ਹੈ ਕਿ ਇਹ ਜਿਹੜੇ ਮੈਂਬਰ ਨੇ ਇਹਨਾਂ ਦੇ ਉਸ ਜਿੱਥੋਂ ਚੋਣ ਲਾੜੇ ਨੇ ਉਸ ਹਲਕੇ ਦਾ ਰਹਿਣ ਵਾਲਾ ਹੋਣਾ ਚਾਹੀਦਾ, ਉੱਥੋਂ ਦਾ ਰਿਹਾਇਸ਼ੀ ਹੋਣਾ ਚਾਹੀਦਾ ਆ। ਇਹਦਾ ਆਈਡੀ ਕਾਰਡ ਹੈ ਜਿਹੜਾ ਉਹ ਐਕਸਪਾਇਰ ਨਾ ਹੋਵੇ, ਉਹ ਵੈਲਿਡ ਹੈ ਜਿਹੜਾ ਉਹ ਹੋਣਾ ਚਾਹੀਦਾ। ਕਿਸੇ ਮੁਕਦਮੇ 'ਚ ਇੱਕ ਦਿਨ ਵੀ ਸਜ਼ਾ ਯਾਫਤਾ ਨਾ ਹੋਵੇ ਤੇ FIR ਹੈ ਉਹ ਝੂਠੀ ਸਾਬਤ ਹੋ ਗਈ, ਬਰੀ ਹੋ ਗਿਆ, ਇਹ ਇਸ ਤੋਂ ਅੱਡ। ਪਰ ਜੇ ਸਜ਼ਾ ਯਾਫਤਾ ਹੈ ਆ ਕਿਸੇ ਵੀ ਮੁਕਦਮੇ ਦੇ ਵਿੱਚ ਤੇ ਉਹਦੇ ਵਾਸਤੇ ਇਹਦੀ ਸਜ਼ਾ ਭੁਗਤਣ ਤੋਂ ਬਾਅਦ 5 ਸਾਲ ਜਿਹੜਾ ਉਹ ਵਕਫਾ ਹੋਣਾ ਚਾਹੀਦਾ, ਕੋਈ ਨਵਾਂ ਜੁਰਮ ਨਹੀਂ ਹੋਣਾ ਚਾਹੀਦਾ। ਇੰਜ ਹੀ ਜੇ ਕੋਈ ਸਰਕਾਰੀ ਮੁਲਾਜ਼ਮ ਹੈ ਤੇ ਉਹ ਇਲੈਕਸ਼ਨਾਂ ਨਹੀਂ ਲੜ ਸਕਦਾ। ਗਵਰਨਮੈਂਟ, ਸੈਮੀ ਗਵਰਨਮੈਂਟ ਔਰ ਏਜੰਸੀਆਂ ਦੇ ਜਿਹੜੇ ਮਹਿਕਮੇ ਨੇ ਉਹਨਾਂ ਦੇ ਨਾਲ ਇਸ ਚੋਣ ਦੇ ਵਿੱਚ ਕੋਈ ਹਿੱਸਾ ਨਹੀਂ ਲੈ ਸਕਦਾ। ਜੇ ਕਿਸੇ ਨੇ ਰਿਟਾਇਰਮੈਂਟ ਲੈ ਲਈ ਹੈ ਤੇ ਰਿਟਾਇਰਮੈਂਟ ਲਈ ਨੂੰ ਘੱਟੋ ਘੱਟ 3 ਸਾਲ ਹੋਣਗੇ ਤੇ ਫਿਰ ਉਹ ਇਹਨਾਂ ਚੋਣਾਂ ਦੇ ਵਿੱਚ ਆ ਸਕਦਾ। ਸੋ ਇਹੋ ਜਿਹੇ ਜ਼ਾਬਤੇ ਨੇ ਜਿਹੜੇ ਇਹ ਲਗਾਤਾਰ ਆਏ, ਜਿਹਦੇ ਤੋਂ ਇਹ ਉਮੀਦ ਹੋਣ ਲੱਗ ਰਹੀ ਹੈ ਕਿ ਹਾਂ ਪੰਜਾਬ ਸਰਕਾਰ ਹੈ ਜਿਹੜੀ ਉਹ ਇਲੈਕਸ਼ਨ ਵਾਲੇ ਪਾਸੇ ਜਾ ਰਹੀ ਹੈ ਜੀ। ਅਰਸ਼ਦ ਚਾਏਵਾਲਾ ਸੁਣਿਆ ਪਾਕਿਸਤਾਨੀ ਸਰਕਾਰ ਖਿਲਾਫ ਕੇਸ ਜਿੱਤ ਗਿਆ, ਵੈਸੇ ਇਹ ਕੇਸ ਹੈ ਕੀ ਸੀ ਮਲੀ ਸਾਹਿਬ? ਕੇਸ ਇਹ ਸੀਗਾ ਕਿ ਅਰਸ਼ਦ ਚਾਏਵਾਲਾ ਜਿਹੜਾ ਪਪੂਲਰ ਹੋਇਆ ਔਰ ਇੰਨਾ ਬਿਜ਼ਨਸ ਚੜਿਆ ਕਿ ਅੱਜ ਪਾਕਿਸਤਾਨ ਦੇ ਅੱਡੋ ਅੱਡ ਸ਼ਹਿਰਾਂ ਤੋਂ ਅੱਡੋ ਦਾ ਦੁਬਈ 'ਚ, UAE 'ਚ ਔਰ ਬਹੁਤ ਸਾਰੇ ਮੁਲਕਾਂ ਤੋਂ ਬਾਅਦ ਹੁਣ ਲੰਡਨ 'ਚ ਵੀ ਬਿਜ਼ਨਸ ਸ਼ੁਰੂ ਹੋ ਰਿਹਾ। ਉਹਦੇ ਤੇ ਇਲਜ਼ਾਮ ਇਹ ਸੀਗਾ ਕਿ ਪਾਕਿਸਤਾਨੀ ਸ਼ਹਿਰੀ ਨਹੀਂ, ਇਹ ਅਫਗਾਨ ਹੈ ਜਾਂ ਇਹਦੇ ਮਾਪੇ ਅਫਗਾਨ ਨੇ, ਜਾਂ ਉਹ ਪਾਕਿਸਤਾਨ ਆਏ ਔਰ ਉਸ ਤੋਂ ਬਾਅਦ ਇਹਦਾ ਵੀ ਜਿੱਦਾਂ ਪਾਕਿਸਤਾਨ ਦੇ ਜਾਲੀ ਪਾਸਪੋਰਟ ਔਰ ਜਾਲੀ ਸ਼ਨਾਖਤੀ ਕਾਰਡ ਬਣਦੇ, ਇਹ ਨਾਦਰਾ ਦੇ ਮਹਿਕਮੇ ਵੱਲੋਂ ਕੈਂਸਲ ਕਰ ਦਿੱਤੇ ਗਏ। ਉਹਨੇ ਲਾਹੌਰ ਹਾਈ ਕੋਰਟ ਦੇ ਰਾਵਲਪਿੰਡੀ ਬੈਂਚ ਦੇ ਵਿੱਚ ਚੈਲੰਜ ਕਰ ਦਿੱਤਾ ਕਿ ਜੀ ਮੇਰਾ ਤੇ ਇਹ ਪਿਛਲੀਆਂ ਪੀੜ੍ਹੀਆਂ ਦਾ ਰਿਕਾਰਡ ਹੈ, ਮੈਂ ਪਾਕਿਸਤਾਨੀ ਹਾਂ, ਮੈਨੂੰ ਹਾਂ ਮੈਂ ਪਠਾਨ ਹੈ ਪਰ ਪਾਕਿਸਤਾਨੀ ਹਾਂ, ਮੈਨੂੰ ਕਿਉਂ ਇਹ ਅਫਗਾਨੀ ਹੈ ਜਿਹੜੇ ਡਿਕਲੇਅਰ ਕਰਨ ਦੇ ਨੇ ਤੇ ਮੇਰੀ ਸਾਰੀ ਜਮਾ ਜਾਇਦਾਦ ਕਾਰੋਬਾਰ ਜ਼ਬਤ ਕਰਨ ਦੇ ਚੱਕਰਾਂ 'ਚ ਹੈ। ਉਸ ਤੋਂ ਬਾਅਦ ਇਹ ਕੇਸ ਹੈ ਜਿਹੜਾ ਇਹ ਚੱਲਦਾ ਰਿਹਾ ਤੇ ਹੁਣ ਲਾਹੌਰ ਹਾਈ ਕੋਰਟ ਰਾਵਲਪਿੰਡੀ ਬੈਂਚ ਨੇ ਕਰਾਰ ਦਿੱਤਾ ਹੈ ਕਿ ਅਰਸ਼ਦ ਚਾਏਵਾਲਾ ਅਫਗਾਨੀ ਨਹੀਂ, ਪਾਕਿਸਤਾਨੀ ਸ਼ਹਿਰੀ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰੀ ਦੀ ਹੁੰਦੀ ਹੈ ਜੀ। ਇਹ ਖਬਰਾਂ ਤੁਹਾਡੇ ਵਾਸਤੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ YouTube ਔਰ Facebook ਔਰ Instagram TikTok ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਜਾਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹੈ। ਇਹ ਖਬਰਾਂ ਵਾਸਤੇ ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਅਪਡੇਟਸ ਪਹੁੰਚਦੀਆਂ ਰਹਿਣ। ਤੇ ਜੇ ਇਹ ਖਬਰਾਂ ਸਪਾਂਸਰ ਕਰਨੀਆਂ ਹੋਣ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।